ਅਗਲੀ ਖਬਰ ਦੇ ਵੱਲ ਵਧੀਏ। ਸ਼ਰਮਾ ਜੀ, ਪ੍ਰਤੱਖ ਨੂੰ ਕਹਿੰਦੇ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਜਿਹੜੀ ਚੀਜ਼ ਪ੍ਰਤੱਖ ਆ ਉਹਨੂੰ ਪ੍ਰਮਾਣ ਦੇਣ ਦੀ ਲੋੜ ਨਹੀਂ ਹੁੰਦੀ। ਅਖਬਾਰਾਂ ਦੀਆਂ ਸੁਰਖੀਆਂ ਚੱਕ ਲਓ, ਅਖਬਾਰਾਂ ਚੱਕ ਲਓ। ਕੁਝ ਕੁ ਇਹ ਨਹੀਂ ਹੈ ਕਿ ਸਾਰਾ ਮੀਡੀਆ ਹੀ ਜਿਹੜਾ ਉਹ ਸਰਕਾਰ ਪੱਖੀ ਹੋ ਗਿਆ। ਬਹੁਤੀਆਂ ਅਖਬਾਰਾਂ ਕਵਰ ਕਰ ਰਹੀਆਂ ਨੇ ਮੌਸਮ ਦੇ ਵਿਗੜੇ ਮਿਜਾਜ ਨੂੰ। ਕਿਸਾਨਾਂ ਦੇ ਮੱਥੇ ਤੇ ਹੱਥ ਰੱਖਿਆ, ਯਾਨੀ ਕਿ ਚਿੰਤਾਵਾਂ ਦੇ ਵਿੱਚ ਡੁੱਬਿਆ ਅੰਨਦਾਤੇ ਦੀਆਂ ਤਸਵੀਰਾਂ, ਡੁੱਬੀ ਕਣਕ ਦੀਆਂ ਤਸਵੀਰਾਂ ਅਕਸਰ ਹੀ ਸੋਸ਼ਲ ਮੀਡੀਆ ਤੇ ਅਖਬਾਰਾਂ ਦੀਆਂ ਸੁਰਖੀਆਂ ਦਾ ਵੀ ਹਿੱਸਾ ਬਣੀਆਂ ਹੋਈਆਂ ਨੇ। ਉਹ ਗੱਲ ਵੱਖਰੀ ਹੈ, ਚਲੋ ਇਲੈਕਟ੍ਰੋਨਿਕ ਮੀਡੀਆ, ਗੋਦੀ ਮੀਡੀਆ ਇਹਨਾਂ ਚੀਜ਼ਾਂ ਨੂੰ ਬੜੀ ਤਵੱਜੋ ਨਹੀਂ ਦਿੰਦਾ, ਪਰ ਸਾਰਿਆਂ ਨੂੰ ਦਿਖਦਾ ਸਾਰਾ ਕੁਝ ਛਪਿਆ ਅਖਬਾਰਾਂ ਦੇ ਵਿੱਚ। ਜਿਹਦਾ ਨੁਕਸਾਨ ਹੋਇਆ ਫਸਲ ਦਾ, ਉਹਦੇ ਤੱਕ ਕੋਈ ਅੰਦਰ ਵੜ ਕੇ ਨਹੀਂ ਵੇਖਦਾ ਕਿ ਕਿੰਨਾ ਹੋ ਗਿਆ। ਪਰ ਖੇਤੀਬਾੜੀ ਮੰਤਰੀ ਸਾਹਿਬ, ਉਹ ਪਤਾ ਨਹੀਂ ਕਿੱਥੋਂ ਦੀਆਂ ਅਖਬਾਰਾਂ ਪੜ੍ਹਦੇ ਨੇ ਤੇ ਕਿਹੜੇ ਮੁਲਕ 'ਚ ਰਹਿੰਦੇ ਆ। ਉਹ ਕਹਿੰਦੇ ਵੀ ਮੀਂਹ ਤੇ ਗੜੇਮਾਰੀ ਤਾਂ ਹੋਈ ਹੈ, ਪਰ ਫਸਲਾਂ ਬਰਬਾਦ ਨਹੀਂ ਹੋਈਆਂ। ਬਿਲਕੁਲ ਪ੍ਰਵੀਨ ਜੀ, ਤੁਹਾਡੇ ਧਿਆਨ 'ਚ ਹੋਣਾ, ਜਦੋਂ ਕਿਤੇ ਨਾ ਹੜ੍ਹ ਆ ਜਾਵੇ ਜੀ, ਤਦ ਪ੍ਰਧਾਨ ਮੰਤਰੀ, ਮੁੱਖ ਮੰਤਰੀ ਸਾਡੇ ਨਾ ਹਵਾਈ ਸਫ਼ਰ ਜਾ ਕਰਦੇ ਬਿਲਕੁਲ ਸਹੀ ਹੈ। ਹੈਲੀਕਾਪਟਰ ਦਾ ਗੇੜਾ ਜਾ ਲਾਉਂਦੇ ਆ, ਬਿਲਕੁਲ ਲਾਉਂਦੇ ਕਿ ਹਾਂ ਦੇਖੋ ਜੀ, ਅਸੀਂ ਨਾ ਹੜ੍ਹ ਪੀੜਤ ਖੇਤਰ ਦਾ ਦੌਰਾ ਕੀਤਾ, ਸਮੀਖਿਆ ਕੀਤੀ। ਤੇ ਪ੍ਰਵੀਨ ਜੀ, ਜਿੰਨੀ ਉੱਚੀ ਤੋਂ ਉੜਦੇ ਆ ਨਾ, ਉਨੀ ਉੱਚੀ ਤੋਂ ਦੂਰਬੀਨ ਲਾ ਕੇ ਵੀ ਦੇਖਣ ਤਦ ਵੀ ਨਹੀਂ ਦਿਖਦਾ। ਤੇ ਉਹ ਵੱਖਰੀ ਫੋਟੋ ਹੁੰਦੀ ਆ ਜੀ, ਤੇ ਉਹਨਾਂ ਦੀ ਵੱਖਰੀ ਫੋਟੋ ਹੁੰਦੀ ਆ, ਬਾਅਦ ਚੋਂ ਮਿਲਾ ਕੇ ਫੋਟੋ ਬਣਾਈ ਜਾਂਦੀ ਹੈ ਕਿ ਦੇਖੋ ਜੀ ਉੱਪਰੋਂ ਆ ਦਿਖ ਰਿਹਾ। ਉਹ ਅਖਬਾਰਾਂ 'ਚ, ਟੀਵੀ ਚੈਨਲਾਂ 'ਚ ਚੱਲਦੀ ਆ। ਪਰ ਉਸੇ ਤਰ੍ਹਾਂ ਹੋ ਸਕਦਾ। ਜੀ, ਮਾਫ ਕਰਨਾ, ਕਦੇ ਕਿਸੇ ਨੇ ਇਹ ਨਹੀਂ ਪੁੱਛਿਆ ਵੀ ਉੱਤੋਂ ਤੁਹਾਨੂੰ ਪਤਾ ਲੱਗਿਆ ਵੀ ਕਿੰਨਾ ਰਕਬਾ ਡੁੱਬਿਆ, ਕਿੰਨੀਆਂ ਲਿੰਕ ਸੜਕਾਂ ਡੁੱਬੀਆਂ, ਕਿੰਨੇ ਕੋਠੇ ਡੁੱਬਿਆ, ਕਿੰਨੇ ਲੋਕ ਗਏ ਆ, ਕਿੰਨੇ ਪਸ਼ੂ ਮਰੇ, ਕਿੰਨਾ ਪਲਾਇਨ ਹੋਇਆ, ਕਦੇ ਨਹੀਂ ਕਿਸੇ ਨੇ। ਬਿਲਕੁਲ, ਉਹ ਫਿਕਰਮੰਦੀ ਜੇ ਹੁੰਦੀ ਤਾਂ ਫਿਰ ਧਰਤੀ ਤੇ ਆਉਂਦੇ ਨਾ। ਹਾਂ, ਫਿਰ ਧਰਤੀ ਤੇ ਆਉਂਦੇ। ਸਹੀ ਹੈ। ਜਿੱਥੇ ਜਿਹੜੇ ਦਰਾਂ ਤੇ ਵੋਟਾਂ ਮੰਗਣ ਆਉਨੇ ਹੋ, ਜੇ ਉਸ ਦਰ ਤੇ ਅੱਜ ਮੁਸੀਬਤ ਆਈ ਹੈ ਤਾਂ ਉਤਰੋ ਪਾਣੀ 'ਚ। ਜਿਹੜੇ ਜੋ ਲੋਕ ਰਹਿੰਦੇ ਨੇ ਉਹਨਾਂ 'ਚ ਉਤਰੋ। ਉੱਥੇ ਤਾਂ ਫਿਰ ਪੁਲਿਸ ਵਾਲਿਆਂ ਦੇ ਮੋਢੇ ਚੜ ਕੇ ਵੀ ਅਸੀਂ ਦੇਖਿਆ ਕਿ ਟੱਪਦੇ ਹੋਏ ਪਾਣੀ ਮਾੜਾ ਜਾ ਵੀ। ਹਾਂਜੀ, ਬਿਲਕੁਲ ਏਦਾਂ ਹੀ। ਕਿੰਨੀਆਂ ਫੋਟੋਆਂ ਵਾਇਰਲ ਹੁੰਦੀਆਂ ਲੀਡਰਾਂ ਦੀਆਂ। ਸੋ ਇਸ ਲਈ ਜਿਹੜਾ ਤਰੀਕਾ ਉਹ ਹੈ ਕਿ ਉੱਪਰੋਂ ਹਵਾਈ ਸਰਵੇ, ਮੈਨੂੰ ਲੱਗਦਾ ਉਹੀ ਦੂਰਬੀਨ ਤੋਮਰ ਦੇ ਹੱਥ ਲੱਗ ਗਈ, ਕਿਸੇ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਵਾਲੀ। ਹਾਂਜੀ, ਸਹੀ ਹੈ। ਤੇ ਉਸ ਦੂਰਬੀਨ ਨਾਲ ਤੋਮਰ ਨੇ ਦੇਖਿਆ ਕਿ ਹਾਂ ਜੀ, ਮੀਂਹ ਵੀ ਪਿਆ, ਕਹਿੰਦਾ ਗੜੇਮਾਰੀ ਵੀ ਹੋਈ ਆ, ਪਰ ਬਾਹਲੀ ਫਸਲ ਫੁਸਲ ਨਹੀਂ ਸਾਡੀ ਬਰਬਾਦ ਹੋਈ। ਕਹਿੰਦਾ ਠੀਕ, ਫਸਲ ਦਾ ਤਾਂ ਕੋਈ ਖਾਸ ਨੁਕਸਾਨ ਵੀ ਨਹੀਂ ਸ਼ਬਦ ਵਰਤਿਆ, ਕਹਿੰਦਾ ਫਸਲ ਦੇ ਉੱਤੇ ਖਾਸ ਪ੍ਰਭਾਵ ਨਹੀਂ ਪਿਆ ਇਸ ਮੀਂਹ ਤੇ ਗੜੇਮਾਰੀ ਦਾ। ਅੱਛਾ ਜੀ, ਕਮਾਲ ਹੈ ਜਨਾਬ। ਜਾਂ ਤਾਂ ਫਿਰ ਸਰਕਾਰ ਨੇ ਬੀਜ ਕੋਈ ਇਹੋ ਜਿਹਾ ਦਿੱਤਾ ਹੋਣਾ ਕਿ ਉਹ ਪਲਾਸਟਿਕ ਦੀ ਹੋ ਗਈ ਹੁਣ ਫਸਲ। ਹਾਂਜੀ, ਜਿਹਦੇ ਉੱਤੇ ਮੀਂਹ ਕਣੀ ਦਾ ਅਸਰ ਨਹੀਂ ਪੈਂਦਾ, ਜਿੱਤੇ ਗੜੇਮਾਰੀ ਨਾਲ ਦਾ ਅਸਰ ਨਹੀਂ ਪੈਂਦਾ। ਕਣਕਾਂ ਵਿਛ ਗਈਆਂ, ਕਣਕਾਂ ਪਾਣੀ 'ਚ ਦੂਰੀਆਂ ਹੋਈਆਂ ਪਈਆਂ ਨੇ। ਕਣਕਾਂ ਦਾ ਬੱਲੀਆਂ ਝੜ ਗਈਆਂ, ਕਈ ਥਾਵਾਂ ਤੇ ਹਰੀਆਂ ਦੀਆਂ ਹਰੀਆਂ ਗੜੇਮਾਰੀ ਨਾਲ। ਹਰਿਆਣਾ ਤੇ ਪੰਜਾਬ 'ਚ ਬਹੁਤ ਜ਼ਿਆਦਾ ਅਸਰ ਆ। ਚਾਹੇ ਉਹ ਕਣਕ ਦੀ ਫਸਲ ਆ ਤੇ ਚਾਹੇ ਰਾਜਸਥਾਨ 'ਚ ਛੋਲਿਆਂ ਦੀ ਫਸਲ ਆ, ਉਹਦੇ ਪਰ ਅਸਰ ਆ। ਤੇ ਭਾਰਤ ਦਾ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਮੀਡੀਆ 'ਚ ਕਹਿੰਦਾ ਕਿ ਮੈਂ ਸੰਸਦੀ ਰਿਪੋਰਟ ਦੇ ਹਵਾਲੇ ਨਾਲ ਗੱਲ ਕਰ ਰਿਹਾ। ਅੱਛਾ, ਠੀਕ ਹੈ। ਕਿ ਹਾਂ, ਸਾਡੇ ਕੋਲ ਗੜੇਮਾਰੀ ਤੇ ਮੀਂਹ ਦੀ ਖਬਰ ਤਾਂ ਹੈ, ਪਰ ਇਹਦਾ ਫਸਲਾਂ ਤੇ ਕੋਈ ਨੁਕਸਾਨ ਦਾ ਪ੍ਰਭਾਵ ਨਹੀਂ। ਪਰ ਕਹਿੰਦੇ ਜਦੋਂ ਪੁੱਛਿਆ ਕਿ ਰਿਪੋਰਟ ਨਹੀਂ, ਜਿਹੜੇ ਸੂਬਿਆਂ ਤੋਂ ਰਿਪੋਰਟ ਆਉਣੀ ਆ। ਅੱਛਾ, ਮਤਲਬ ਸੂਬਿਆਂ ਤੋਂ ਜੇ ਰਿਪੋਰਟ ਨਹੀਂ ਆਈ, ਤੁਹਾਨੂੰ ਸੁਪਨਾ ਆ ਗਿਆ, ਜਾਂ ਤੁਸੀਂ ਹਵਾਈ ਸਫ਼ਰ ਰਾਹੀਂ, ਉਹ ਦੂਰਬੀਨ ਰਾਹੀਂ ਦੇਖ ਲਿਆ ਕਿ ਹਾਂ ਨੁਕਸਾਨ ਤਾਂ ਹੋਇਆ ਹੀ ਨਹੀਂ ਜੀ। ਇਹ ਇਹਨਾਂ ਦੀ ਨੀਤੀ ਤੇ ਨੀਅਤ ਪਤਾ ਲੱਗਦੀ ਹੈ, ਕਿਸਾਨਾਂ ਪ੍ਰਤੀ ਨੀਅਤ ਕਹੀ ਜੀ। ਜੀ। ਦੇਸ਼ ਦੇ ਵਿੱਚ ਇਹੋ ਜਿਹੇ ਵੀ ਰੇਲਵੇ ਮੰਤਰੀ ਹੋਏ ਨੇ ਕਿ ਰੇਲ ਐਕਸੀਡੈਂਟ ਹੋਣ ਤੇ ਅਸਤੀਫਾ ਦਿੰਦੇ ਸੀ, ਕਹਿੰਦਾ ਜੀ ਕਿ ਮੇਰੇ ਕਾਰਨ, ਜਦੋਂ ਕਿ ਉਹ ਕਿਹੜਾ ਗੱਡੀ ਚਲਾ ਰਿਹਾ ਸੀ। ਹਾਂ, ਨੈਤਿਕਤਾ ਨਾ। ਹੁਣ ਵਾਲੇ ਕੁਰਸੀਆਂ ਜੱਫੀ ਪਾਈ ਬੈਠਣ ਤੇ ਇਸ ਮੌਕੇ ਜਿਹਨੂੰ ਕਿਸਾਨਾਂ ਦੀ ਪੀੜ ਨਹੀਂ ਦਿਖਦੀ। ਪਰ ਇਹ ਤਾਂ ਬਸ਼ਰਮ ਨੇ ਪ੍ਰਵੀਨ ਜੀ, 400 ਕਿਸਾਨ ਮਰੇ ਤਦ ਵੀ ਇਹਨਾਂ ਦੀ ਅੱਖਾਂ ਦੇ ਵਿੱਚ ਇੱਕ ਅਥਰੂ ਨਹੀਂ ਆਇਆ। 385 ਦਿਨ ਕਿਸਾਨ ਦਿੱਲੀ ਬੈਠ ਰਹੇ ਤਾਂ ਇਹਨਾਂ ਨੂੰ ਪੀੜ ਨਹੀਂ ਦਿਖੀ। ਇਹ ਹੁਣ ਗੜੇਮਾਰੀ ਤੇ ਮੀਂਹ ਦੀ ਕੀ ਪੀੜ ਦਿਖੂਗੀ? ਜੀ। ਪਰ ਕਿਸਾਨ ਦੀ ਮੁਸ਼ਕਲ ਖਤਮ ਨਹੀਂ ਹੋਈ ਪ੍ਰਵੀਨ ਜੀ। ਇਸ ਮੌਕੇ ਬੇਸ਼ੱਕ ਸਾਡੀ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਆਪਣੀਆਂ ਟੀਮਾਂ ਰਾਹੀਂ ਸਰਵੇ ਕਰਵਾਇਆ ਜਾ ਰਿਹਾ। ਬੇਸ਼ੱਕ ਪੰਜਾਬ ਸਰਕਾਰ ਨੇ ਗਿਰਦਾਵਰੀ ਦੇ ਹੁਕਮ ਦੇ ਦਿੱਤੇ ਨੇ, ਪਰ ਕਿਸਾਨ ਦੀ ਮੁਸ਼ਕਲ ਅਜੇ ਵੀ ਖਤਮ ਨਹੀਂ ਹੋਈ। ਕੱਲ ਨੂੰ ਫੇਰ ਦੱਸਿਆ ਜਾ ਰਿਹਾ ਕਿ ਮੀਂਹ ਪਏਗਾ, 40 ਤੋਂ ਲੈ ਕੇ 50 ਕਿਲੋਮੀਟਰ ਤੱਕ ਤੇਜ਼ ਹਵਾਵਾਂ। ਤੇ ਪਰਸੋਂ ਨੂੰ ਤਾਂ ਕਹਿੰਦੇ ਗਰੰਟਡ ਹੈ ਕਿ ਬਹੁਤ ਤੇਜ਼ ਮੀਂਹ ਪੈਣਾ। ਤੇ ਇਸ ਨੇ ਇੱਕ ਵਾਰ ਫੇਰ ਫਿਕਰਮੰਦੀ ਵਧਾ ਦਿੱਤੀ ਹੈ। ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਉੱਤਰੀ ਭਾਰਤ ਤੇ ਉੱਪਰ ਪਹਾੜੀ ਖੇਤਰ 'ਚ ਅਜੇ ਵੀ ਬਰਫ਼ਬਾਰੀ ਔਰ ਮੀਂਹ ਦੀਆਂ ਸੰਭਾਵਨਾ, ਤੇਜ਼ ਹਵਾਵਾਂ ਦੀ ਸੰਭਾਵਨਾ ਨੇ। ਜੇਕਰ ਹੁਣ ਮੀਂਹ ਪਿਆ ਤਾਂ ਜਿਹੜੀ ਕਣਕ ਵਿਛੀ ਹੋਈ ਹੈ ਤੇ ਜੇ ਉਹਨਾਂ ਖੇਤਾਂ 'ਚ ਹੋਰ ਪਾਣੀ ਭਰ ਗਿਆ, ਫਿਰ ਉਹਦਾ ਉੱਠਣਾ ਵੀ ਮੁਸ਼ਕਲ ਹੈ ਕਣਕ ਦਾ, ਤੇ ਉਹਦਾ ਫਿਰ ਦਾਣਾ ਕਾਲਾ ਪੈ ਜਾਣਾ, ਮੋਜੂ ਹੋ ਜਾਣਾ, ਤੇ ਉਹ ਵੀ ਵੱਡੀ ਫਿਕਰਮੰਦੀ ਖੜੀ ਆ। ਸੋ ਕਿਸਾਨ ਦੇ ਘਰਾਂ ਦੇ ਵਿੱਚ ਨੀਂਦ ਉੜੀ ਹੋਈ ਆ, ਤੇ ਕਈਆਂ ਨੂੰ ਲੱਗਦਾ ਕਿ ਮੌਸਮ ਤਬਦੀਲ ਆ, ਠੀਕ ਆ, ਥੋੜੀ ਗਰਮੀ ਤੋਂ ਰਾਹਤ ਆ,
ਪਰ ਉਹਨਾਂ ਦੇ ਜਿਨ੍ਹਾਂ ਦੇ ਭੜੋਲੇ ਖਾਲੀ ਰਹਿਣੇ ਆ ਉਹਨਾਂ ਨੂੰ ਪੁੱਛ ਕੇ ਦੇਖੋ, ਤੇ ਦੇਸ਼ ਦੇ ਭੜੋਲੇ ਫੇਰ ਭਰ ਜਾਣੇ ਆ, ਪਰ ਉਹਨਾਂ ਦੇ ਚੁੱਲ੍ਹੇ ਸ਼ਾਇਦ ਨਾ ਮਗਣ। ਇਸ ਲਈ ਕਿਸਾਨੀ ਦਾ ਫਿਕਰ ਆ ਜਿਹੜਾ ਉਹ ਸਾਡੇ ਜਦ ਮੰਤਰੀ ਨੂੰ ਨਹੀਂ ਹੈਗਾ, ਖੇਤੀਬਾੜੀ ਮੰਤਰੀ ਨੂੰ ਨਹੀਂ ਹੈਗਾ, ਸਰਕਾਰ ਨੂੰ ਨਹੀਂ ਹੈਗਾ, ਫਿਰ ਕਿਤੋਂ ਉਮੀਦ ਕਰੋਗੇ? ਸ਼ਰਮਾ ਜੀ ਸਿਆਣੇ ਕਹਿੰਦੇ ਆ ਵੀ ਨਜ਼ਰ ਦਾ ਇਲਾਜ ਹੈ, ਨਜ਼ਰੀਏ ਦਾ ਨਹੀਂ। ਨਜ਼ਰੀਏ ਦਾ ਇਲਾਜ, ਨਜ਼ਰੀਆ ਜਿਹੜਾ ਹੋ ਗਿਆ ਉਹ ਹੋ ਗਿਆ, ਉਹਨੇ ਉਹੀ ਰਹਿਣਾ। ਨਜ਼ਰ ਦਾ ਇਲਾਜ ਜ਼ਰੂਰ ਹੋ ਸਕਦਾ ਹੈ। ਸੋ ਜਦੋਂ ਨਜ਼ਰੀਆ ਹੀ ਸਾਡਾ ਕਾਣਾ ਹੈ, ਸਰਕਾਰਾਂ ਦਾ, ਕਿਸਾਨ ਪੱਖੀ ਨਹੀਂ ਹੈ, ਕਾਰਪੋਰੇਟ ਪੱਖੀ ਨਹੀਂ ਹੈ, ਜਿਹੜੇ ਕਰੋੜਾਂ ਹਜ਼ਾਰਾਂ ਕਰੋੜਾਂ ਲੈ ਕੇ ਦੇਸ਼ 'ਚੋਂ ਭੱਜ ਗਏ, ਤੇ ਉਹਨਾਂ ਨੂੰ ਤਾਂ ਕਹਿੰਦੇ ਵੀ ਹੁਣ ਇਹਨਾਂ ਨੇ ਜਿਹੜਾ ਨੋਟਿਸ ਜਾਰੀ ਕਰਦੀ ਇੰਟਰਪੋਲ, ਰੈੱਡ ਕਾਰਨਰ, ਉਹਦੇ 'ਚੋਂ ਵੀ ਕੱਢੇ ਗਏ।